बिस्मिल्लाहिर्रहमानिर्रहीम अस्सलाम वालेकुम। उम्मीद करदी मेरे भैन भरा ठीक होंगे। अल्हम्दुलिल्लाह असीं भी ठीक है। अल्लाह पाक तन खुश रखे आबाद रखे ते अज हम लोग कर दे शुरू। और माशाल्लाह सुबह दे जेहड़ी है ना माशाल्लाह कितनी सोहनी बनी हुई, इतनी ठंडी हवा चलन दी है ना, क्या बात है। अज फिर लग रहा है कि ना बारिश वाला मौसम बनया हुआ वा। अस्सलाम वालेकुम बेगम साहबा, वाह 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 जी, क्या बात है। फिर बाहर इतनी हवा चलन दी है ना तो मिट्टी उड़ उड़ पैंदी, फिर बाद च जिद्दे रोटी खानी आपां तो मुंह च कड़च होनी ते आपां खानी नहीं। तो चाय बना ली? नहीं चाय नहीं बनी, अच्छा फिर रोटी बनाई। चलो छेती कर ला, फिर भुख भी बहुत लगी है। मैं उत्थे बैठा सी ना, उधर जिधर काम गया सी, ते पेट दे विच घड़ू 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 हो रही सी। मैं कहा छेती छेती जाके हुण रोटी खावां, पक्की है घड़ू घड़ू जो भी है। माशाल्लाह जी, साडा गार्डन देखो कितना प्यारा लग रहा है। छोटा जिहा गार्डन है ते छोटे छोटे फुल लगे है। देखो ये हर रोज़ निकलते, हर रोज़ चले जाते हैं। इधर भी निकले है, ए देखो येलो कलर दे। माशाल्लाह इधर जी बड़े दिनों बाद साडा ए गुलाब दा फुल निकलिया तो दिल खुश हो गया। इमरान तुम जाके ना पानी पीने वाला ले आओ, नहरी पानी ना खत्म हो जाए। अच्छा तू फिर कपड़े इस्त्री कर ला, मैं दौड़ के पानी ले आना है। ठीक है। हाँ जी माँ जी, की ऑर्डर फरमाया? चार पाए भी काट दे ते मशीन भी काट दे। मशीन नू की करना? की दुआ कपड़ा सिवाना। अच्छा ਉਹਨੂੰ ਕੀ ਕਰਨਾ ਮਾਂ ਜੀ? ਹੁਣ ਤਾਂ ਤੁਸੀਂ ਥੋੜੇ ਬਹੁਤ ਚੱਲਣ ਫਿਰਨ ਜੋਗੇ ਹੋਏ ਹੋ, ਤਾਂ ਹੁਣੇ ਫਿਰ ਮਸ਼ੀਨਾਂ ਤੇ ਕੰਮ ਕਾਜ ਤੇ ਤੁਹਾਨੂੰ ਕਹਿ ਆਰਾਮ ਕਰ ਲਓ ਮਾਂ। नहीं आराम नहीं आ रही ओ मैं की करा, कपड़े केड़े करा। ਲੈ ਇੰਨੇ ਕੱਪੜੇ ਮਾਂ ਲਾਜ਼ਮੀ ਤੁਸੀਂ ਇੱਕ ਕੱਪੜਾ ਫੜਿਆ ਹੈ, ਉਹਨੂੰ ਹੀ ਕੱਟਣਾ ਹੈ, ਉਹਨੂੰ ਹੀ ਸੀਣਾ ਹੈ। ਅੱਜ 7-8 ਦਿਨ ਹੋ ਗਏ YouTube ਜਿਹੜੇ ਆਪਣੇ ਦੇਖਦੇ ਨਾ ਵੀਡੀਓ ਭੈਣਾ ਭਰਾ, ਸਭ ਨੂੰ ਪਤਾ ਕਿ ਮਾਂ ਜੀ ਨੂੰ ਇੱਕ 10 ਦਿਨ ਹੋ ਗਏ ਨੇ ਇੱਕ ਸ਼ਲਵਾਰ ਤੇ ਕਮੀਜ਼ ਨੂੰ ਲੱਗੀ, ਜੇ ਉਹ ਹੀ ਨਹੀਂ ਪੂਰੀ ਹੋਈ। हाँ जी माँ जी सिलाई कर ले अम्मा जी हुण बस करो, कल नूं फिर कर लियो, थोड़ा थोड़ा करके कर लो, नहीं जो एकदम फिर करोगे तो तबीयत खराब हो जाएगी। ठीक और थोड़ा जिहा रह गया तो मुड़ बस करनी। इमरान तुसीं मैनूं कुछ दिन हो गए कितनी बारी किहा सीगा कि एक चीज़ दा ते दस्सो कि किहड़ी चीज़ दा? ਕਿਹੜੀ ਚੀਜ਼ ਹੈ? सोच लो, इतनी बारी किहा सीगा कि हैगी है कभी हैगी है। ਚੱਲ ਦਿਖਾ ਨਾ ਕੀ ਆ। नहीं पहले बुझो। ਮੁੱਠ ਦੇ ਵਿੱਚ ਲੁਕਾਇਆ ਹੈ ਤੂੰ? हाँ जी पहले बुझो, ਤੇ ਤੂੰ ਦੱਸ ਦੇ ਕੀ ਹੈ। बुझ लो तो। ਯਾਰ ਹੁਣ ਨਹੀਂ ਮੈਨੂੰ ਯਾਦ, ਮੈਂ ਜਿੰਨ ਥੋੜੀ ਆ ਵੀ ਹਰ ਗੱਲ ਯਾਦ ਰੱਖੋ। ਕੁਛ 6 ਮਹੀਨੇ ਤੈਨੂੰ ਪਹਿਲੇ ਕਹੀ ਹੋਣੀ ਹੈ। सीना कोई दूसरा कुछ दिन पहले गया सी ना, खुशबू कोई पई है तो वो मैनूं दे, मैं तां कहना कपड़े ते लगानी ते फिर मैं ना वो तो लभी नहीं। ਆ ਤੇਰੇ ਹੱਥ ਦੇ ਵਿੱਚ ਇਹਨਾਂ ਨੂੰ ਅੱਜ ਜਿਹੜਾ ਮੈਂ ਮੇਕਅਪ ਦਾ ਸਮਾਨ ਕੱਢਿਆ ਨਾ ਉਹਦੇ ਵਿੱਚ ਨਾ ਆਪਣੀ ਸ਼ਾਦੀ ਦੀ ਜਿਹੜੀ ਡੱਬੀ ਪਈ ਸੀਗੀ ਇੱਕ ਸਟੋਰੀ। 6 ਸਾਲ ਹੋ ਗਏ ਸ਼ਾਦੀ ਨੂੰ ਤੇ ਉਦੋਂ ਦੀ ਪਈ ਹੈ। ਹਾਂਜੀ ਦਿਖਾ। ਆ ਬਸ ਮਾੜੀ ਮਾੜੀ ਲੱਗੀ ਹੈ, ਮਾੜੀ ਮਾੜੀ ਲੱਗੀ ਹੈ, ਬਸ ਆਹੀ ਨਿਕਲੀ ਹੈ। ਇਹ ਵੀ ਮੈਂ ਖੁਰਚ ਖੁਰਚ ਕੇ ਨਾ ਇਹਦੇ ਨਾਲ ਤੀਲੀ ਦੇ ਨਾਲ ਤੀਲੀ। ਹੁਣ ਮੈਂ ਨਾਣਾ ਤੇ ਕੱਪੜੇ ਲਾ ਲੈਣੀ। ਚਲੋ ਚਲੋ ਠੀਕ ਹੋ ਗਿਆ, ਅੱਛਾ ਹੋ ਗਿਆ, ਵੈਰੀ ਲੱਗੂ ਤਾਂ ਗੁੱਡ। ਸਹੀ ਨਾ। ਹਾਂ ਲੱਗੂ ਤਾਂ ਸਹੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਕੁਛ ਮੇਰੀਆਂ ਭੈਣ ਭਰਾ ਕਹਿੰਦੇ ਸੀ ਕਿ ਨਾ ਤੁਹਾਡਾ ਵਲੋਗ ਨਹੀਂ ਆਇਆ 2 ਦਿਨ ਤੋਂ, ਤੇ ਨਾ ਅम्मा जी ਦੀ ਤਬੀਅਤ ਖਰਾਬ ਸੀ, ਬਲੱਡ ਪ੍ਰੈਸ਼ਰ ਦਾ ਮਸਲਾ ਬਣ ਗਿਆ ਸੀ, ਜਿਹਦੀ ਵਜ੍ਹਾ ਤੋਂ ਨਾ ਅਸੀਂ ਵਲੋਗ ਨਹੀਂ ਬਣਾ ਸਕੇ। ਤੇ ਹੁਣ ਜਿਹੜਾ ਨਾ ਅਲਹਮਦੁਲਿल्लाह ਅੱਲਾਹ ਦਾ ਲੱਖ ਲੱਖ ਸ਼ੁਕਰ ਹੈ ਕਿ अम्मा जी ਦੀ ਹੁਣ ਤਬੀਅਤ ਬਿਹਤਰ ਹੈ, ਤਾਂ ਇਸ ਲਈ अम्मा जी ਮਸ਼ੀਨ ਫਿਰ ਲੈ ਕੇ ਬੈਠ ਗਏ ਸਿਲਾਈ ਕਰਨ ਵਾਸਤੇ। ਮੈਂ ਸਾਰੇ ਭੈਣ ਭਰਾਵਾਂ ਦਾ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਸਭ ਨੇ ਨਾ अम्मा जी ਦੀ ਤਬੀਅਤ ਦਾ ਪੁੱਛਿਆ ਵਾ, ਕਮੈਂਟ ਕੀਤੇ, ਮੈਨੂੰ ਬਹੁਤ ਅੱਛੇ ਲੱਗੇ, ਦੁਆਵਾਂ ਦਿੱਤੀਆਂ। अल्लाह ताला थानू भी सेहत तंदुरुस्ती और लंबी जिंदगी अता फरमाए, हमेशा खुशियां नसीब करे, आमीन सुम्मा आमीन।
2 ਦਿਨ ਹੋ ਗਏ ਨਾ ਮੈਂ ਪੌਦਿਆਂ ਨੂੰ ਪਾਣੀ ਨਹੀਂ ਲਗਾਇਆ ਤੇ ਸਾਰੇ ਨਾ ਖੁਸ਼ਕ ਹੋਏ ਪਏ ਆ ਤੇ ਹੁਣ ਮੈਂ ਕਿਹਾ ਚਲ ਇਹਨਾਂ ਨੂੰ ਵਿਚਾਰਿਆਂ ਨੂੰ ਦੇਖ ਲਵਾਂ, ਨਹੀਂ ਤੇ ਖਰਾਬ ਹੀ ਨਾ ਹੋ ਜਾਏ। ਬਿਸਮਿਲ੍ਲਾ। ਮਾਸ਼ਾਅੱਲਾ ਜੀ, ਹਵਾ ਦੇਖੋ ਕਿੰਨੀ ਸੋਹਣੀ ਤੇ ਠੰਡੀ ਚੱਲਣ ਦਈ ਹੈ ਤੇ ਨਾ ਫਿਰ ਸਾਡੇ ਬੂਟਾ ਜਿਹੜਾ ਨਾ ਕਿੱਦਾਂ ਹਿੱਲਣ ਦਿਆ। ਟਾਇਰ ਵੀ ਬੜਾ ਗੰਦਾ ਹੋਇਆ ਪਿਆ ਸਾਰੇ ਮਿੱਟੀ ਵਿੱਚ। ਕਿੰਨਾ ਮਾਸ਼ਾਅੱਲਾ ਬੇਗਮ ਸਾਹਿਬ ਨੇ ਹੁਣ ਟਾਇਰ ਧੋਤਾ ਤੇ ਟਾਇਰ ਦੇ ਵਿੱਚੋਂ ਪਾਣੀ ਨਹੀਂ ਨਿਕਲ ਰਿਹਾ। ਹੁਣ ਪਾਣੀ ਕੱਢ ਕੇ ਲੱਗ ਜਾਂਦਾ ਪਤਾ ਕਿੱਦਾਂ ਕਰਨਾ। ਜ਼ੋਰ ਨਾ ਬਹੁਤ ਲਾ। ਵਾਹ ਬੜਾ ਤਰੀਕਾ ਲੜਾਇਆ ਦਬਾ ਕੇ ਪਾਣੀ ਕੱਢਣ ਦੀ। ਪੈਂਚਰ ਲਾ ਰਹੀ ਹੈ ਤੂੰ? ਥੋੜਾ ਹਲਕਾ ਵਾ ਧੁੱਪ ਲੱਗ ਰਹੀ ਪਈ ਹੈ ਨਾ ਤੇ ਫਿਰ ਹਵਾ ਦੇ ਨਾਲ ਨਾ ਖੁਸ਼ਕ ਹੋ ਜਾਏਗਾ ਤੇ ਫਿਰ ਇਹਨੂੰ ਚੁੱਕ ਕੇ ਇੱਧਰ ਕਰਾਂਗੇ ਸਾਈਡ। ਲੱਕੜਾਂ ਜਦੋਂ ਬਾਲਣ ਲੈਣ ਜਾਣਾ ਨਾ ਤੇ ਸੋਹਣੀਆਂ ਸੋਹਣੀਆਂ ਫੱਟੀਆਂ ਹੀ ਲੈ ਕੇ ਜਾਵਾਂਗੇ ਤਾਂ ਕਿ ਨਾ ਇਹਦੇ ਦਰਵਾਜ਼ੇ ਜਿਹੇ ਬਣ ਜਾਣ। ਤੇ ਸਾਡੇ ਕੋਲ ਆ ਵੀ ਹਥਿਆਰ ਵੀ ਹੈਗਾ, ਇਹਦੇ ਨਾਲ ਬਣਾ ਕੇ ਨਾ ਦਰਵਾਜ਼ੇ ਖੁਦ ਕੁੰਡੀਆਂ ਸ਼ੁੰਡੀਆਂ ਲਗਾ ਕੇ ਇੱਥੇ ਲਗਾਵਾਂਗੇ ਤਾਂ ਕਿ ਆਪਣੇ ਹੱਥ ਦੇ ਦਰਵਾਜ਼ੇ ਖੁੱਡਾ ਵੀ ਖੁਦ ਤਿਆਰ ਕੀਤਾ ਤੇ ਦਰਵਾਜ਼ੇ ਵੀ ਖੁਦ ਤਿਆਰ ਕਰ। ਠੀਕ ਹੈ माशाल्लाह जी, सुबह सुबह का टाइम है तो आसमान ते बदल बहुत ज़्यादा छाया है तो मेरी प्यारी मम्मा जान ते मैं मिल के सी छापा छुपर दे रहे हैं जी। तंदूर ते दे दिता वा, अम्मा जी गिट्ठी दे रही हैं वा, ए दे दिता वा ते चूल्हे ते दे दिता वा। बारिश जो फुल तेज़ तो नहीं हुई, वैसे ये कि बारिश देखो ना हो रही है तो बेगम साहबा की तबीयत नहीं ठीक तो मैं कहा चल तू कोई नहीं लेट जा, फिर मैं खुद ही कर लेना। मैं ते अम्मा जी। हेलो अम्मा जी। अम्मी काहदे वास्ते सारा कुछ खोलिया तुसी? लंबा ढूंढदी बनी आ। किंदे लंबर ढूंढदी? अपने बंदे दे या अपने बाप दे या अपनी अम्मा दे? अम्मी सारी चीज़ां कदों चुकनियां आपां जेह्ड़ी खिलारी? हाँ जी, उनकी मूड है। आटा खत्म होया तो मेहमान के तुसी आटा ले आ दो तो मैं जल्दी ना फिर आटा खोल के। अम्मा जी ने तो रोटी खा नहीं ली? अम्मा जी ने खा लिया आटा, पेस्ट थोड़ा जिहा मैं अम्मा जी ने बना देता ना। अम्मा जी का नाश्ता हो गया अपना। अच्छा बेगम साहब आ वेख ला, शीट लत्थी पी ते बारिश दे बने थोड़ी जी खिंच के उत्ते कर दे हैं। जो बारिश कड़ियां शुरू हो जानी है। अच्छा कणियां दा इंतजार करना वा है। मौसम जेड़ा ना सुबह फजर वेले दा इस तरह दा बनया होया है। अलहमदुलिल्लाह जी चक्की ते पहुंच गए तो आटा लेने हैं।
दरवाजा खोलो। माशाल्लाह माशाल्लाह, अस्सलाम वालेकुम। मेरी जन्नत दा दीदार हो गया। हाँ माँ जी, मैं आटा ले आया आ अपने बंबू काट दे खड़ा। लो जी, हुण आटा आ गया। ਇਹਨੂੰ ਹੁਣ ਧਿਆਨ ਨਾਲ ਖਾਣਾ। ਭੁੱਖ ਲੱਗੀ ਹੋਵੇ, ਭੁੱਖ ਲੱਗੀ ਤਾਂ ਫਿਰ ਇਹਨੂੰ ਦੇਖ ਕੇ ਸੌ ਜਾਣਾ, ਠੀਕ ਹੈ ਨਾ। ਬਹੁਤਾ ਨਹੀਂ ਖਾਣਾ, ਡਾਕਟਰ ਨੇ ਮਨਾ ਕੀਤਾ। ਹੁਣ ਬੇਗਮ ਸਾਹਿਬ, ਇਹਦੇ ਨਾਲ ਆਪਣਾ ਕੋਈ ਮਹੀਨਾ ਡੇਢ ਨਿਕਲ ਜਾਏਗਾ ਸਾਡੇ ਨਾਲ, ਹੈਂ? ਇਹ ਤਾਂ ਰੱਬ ਜਾਣਦਾ। ਰੱਬ ਕੀ ਜਾਣਦਾ। ਆਪਾਂ 3 ਬੰਦੇ ਆ ਤੇ ਮਹੀਨੇ ਦੇ ਵਿੱਚ ਆਪਾਂ ਮਾਣ ਆਟਾ ਖਾ ਜਾਂਦੇ ਆ। ਕੋਈ ਹੈ ਗੱਲ ਕਰਨ ਵਾਲੀ? ਆਪਾਂ ਖਾਣੇ ਆ ਤਾਂ ਫੇਰ ਹੀ ਉਹ ਖਤਮ ਹੁੰਦਾ ਹੋਇਆ ਵੀ ਖਤਮ ਹੁੰਦਾ ਵੀ ਤੇ ਫੇਰ ਉਹ ਤਾਂ ਬੰਦਾ ਸਾਰ ਗੱਲ ਤੇਰੀ ਵੀ ਸਹੀ ਆ। ਆਪਣੇ ਵਰਗੇ ਜਿਹੜੇ ਲੋਕ ਹੁੰਦੇ ਨਾ, ਉਹ ਸਿਰਫ ਰੋਟੀ ਖਾਂਦੇ ਆ, ਬਹੁਤ ਘੱਟ ਵੱਧ ਬਾਕੀ ਚੀਜ਼ਾਂ ਬਾਹਰ ਦੀਆਂ ਔਰ ਆਪਾਂ ਤਦ ਹੀ ਖਤਮ ਹੋ ਜਾਂਦਾ। ਮਾਂ ਜੀ, ਇਹ ਦਾਜ ਆਪਾਂ ਕਦੋਂ ਤੱਕ ਖਤਮ ਕਰਨਾ ਹੈਂ? ਅੰਮਾ ਜੀ, ਤੁਸੀਂ ਬੁੱਝੇ ਕਿਆ? ਬੁੱਝੇ ਕੀ ਹੁੰਦਾ? ਬੁੱਝੇ ਇਕੱਠੇ ਕਰਦੀ ਪਈ, ਉਹ ਕੀ ਹੁੰਦਾ? ਬੁੱਝੇ ਕਿਹਨੂੰ ਕਹਿੰਦੇ? ਅੱਛਾ, ਕੱਪੜਿਆਂ ਨੂੰ ਬੁੱਝੇ ਸੱਦੇ ਪਏ ਹੋ। ਇਹ ਬੁੱਝੇ ਵੈਸੇ ਕਦੀ ਨਹੀਂ ਸੁਣਿਆ ਅੰਮਾ ਜੀ, ਤੁਹਾਡੇ ਕੋਲ ਸੁਣਿਆ। ਤੁਸੀਂ ਬੁੱਝੇ ਸੱਦਿਆ? ਤੁਹਾਡੀ ਅੰਮੀ ਵੀ ਬੁੱਝੇ ਸੱਦੀ ਆਈ ਹੈਂ? ਤੇ ਤੁਹਾਡਾ ਅੱਬੇ ਨੂੰ ਕੀ ਸੱਦਿਆ ਹੈ ਤੁਸੀਂ? ਬਾਬਾ ਕੇ ਪਿਓ ਹੈ? ਅੰਮੀ ਬਾਬਾ ਸੱਦਿਆ ਹੈ? ਕੀ ਕੀ ਸੱਦਿਆ ਹੈ? ਤੁਹਾਡੇ ਦੌਰੇ ਤੇ ਪਾਪਾ ਹੁੰਦਾ ਹੀ ਨਹੀਂ ਸੀ। ਤੁੱਕੇ ਮਾਰ ਮੇਰੀ। ਅੱਛਾ, ਉਹ ਮਜ਼ਾਕ, ਮਾਂ ਵੀ ਮੇਰੀ ਵੇਖੋ ਜੀ ਮਜ਼ਾਕ ਕਰ ਲੈਂਦੀ ਹੈ। ਆ ਮਾਂ ਠਰ ਜਾਏ। ਮਾਂ ਜੀ ਵੇਖਿਆ ਕਿ ਤੂੰ 60 ਸੂਟ ਨਾਲ ਲਵਾ ਲਿਆ, ਤੁਹਾਡੀ ਮਿਹਰਬਾਨੀ। ਸ਼ੀਟ ਚੜਾਈ ਹੈ, ਫਿਰ ਹਵਾ ਨਾਲ ਲੈ ਗਈ। ਬੇਗਮ, ਘੜਿਆਂ ਤੇ ਫਿਰ ਮਿੱਟੀ ਚੜੀ ਪਈ ਆ ਤੇ ਕੜਵੰਜੀ ਦੇ ਤੇ ਘੜਿਆਂ ਤੇ ਉੱਤੇ ਜਾਣਗੇ ਬਾਰਿਸ਼ ਨਾਲ। ਗਮਲਾ ਦੇਖੋ, ਇਹਨੂੰ ਵੇਖ ਲੱਗਦੇ ਟੁੱਟਿਆ ਤਾਂ ਨਹੀਂ ਹੈਗਾ। ਬਚ ਗਿਆ। ਹਵਾ ਨੇ ਇੰਨੀ ਤੇਜ਼ ਚੱਲਦੀ ਹੈ ਨਾ ਕਿ ਸਾਡਾ ਗਮਲਾ ਹੀ ਡਿੱਗ ਗਿਆ। ਇਹਨਾਂ ਸ਼ੁਕਰ ਹੈ ਕਿ ਇਹਨਾਂ ਟੁੱਟਣ ਤੋਂ ਬਚ ਗਿਆ। ਮਾਸ਼ਾਅੱਲਾ ਜੀ, ਮਾਂ ਜੀ ਨੇ ਫਿਰ ਡਿਊਟੀ ਲਾਤੀ ਹੈ ਮਸ਼ੀਨ ਦੇ ਉੱਪਰ। ਮਾਂ ਜੀ, ਹੁਣ ਨਵੇਂ ਸੂਟ ਨੂੰ ਕੀ ਹੋਇਆ? ਮਾਸ਼ਾਅੱਲਾ ਜੀ, ਨਾ ਇਹਨੂੰ ਦਰਜਨ ਨੇ ਇੰਨਾ ਸੋਹਣਾ ਸੂਟ ਸੀਤਾ, ਪਰ ਮਾਂ ਜੀ ਨੇ ਨਾ ਇੱਕ ਵਾਰੀ ਪਾਇਆ ਹੀ ਤੇ ਉਸ ਤੋਂ ਬਾਅਦ ਨਾ ਰੱਖ ਦਿੱਤਾ। ਹੁਣ ਉਹਨਾਂ ਦੁਬਾਰਾ ਦੇੜ ਕੇ ਤੇ ਆਪੇ ਸਹੀ ਕਰਨਾ। ਇਹ ਵੀ ਸੂਟ ਜਿਹੜਾ ਨਾ ਮਾਂ ਜੀ ਨੇ ਖਰਾਬ ਕਰ ਲੈਣਾ ਹੈ। ਮਾਂ ਜੀ ਅੱਗੇ ਤਰ੍ਹਾਂ ਕਰੀ ਮਾਂ, ਮੂੰਹ ਦਾ ਸਟਾइल बनाई माँ, बनाया था है दोबारा बनाई माँ। आए अच्छे चल कर वाल नहीं पे पहले तरह करे क्या जी, मुंह ਦਾ ਸਟਾਈਲ ਕਿਵੇਂ ਬਣਾਇਆ? ਪਹਿਲੀ ਤਰ੍ਹਾਂ ਇਹ ਦੇਖੋ ਕਿੱਦਾਂ ਫੁੱਲੀ ਪਈ ਹੈ। ਸਲਾਬਾ ਜਿਹੜਾ ਨਾ ਇਧਰ ਦਰਵਾਜ਼ੇ ਵਾਲੀ ਸਾਈਡ ਨੂੰ ਜਿਹੜਾ ਨਾ ਅੱਧਾ ਸਲਾਬਾ ਬਹੁਤ ਜ਼ਿਆਦਾ ਵਾ ਤੇ ਨਾ ਸਲਾਬਾ ਰੋਕਣ ਵਾਸਤੇ ਕਿਸੇ ਭੈਣ ਭਰਾ ਨੂੰ ਪਤਾ ਨਾ ਕਿ ਸਲਾਬਾ ਰੋਕਣ ਵਾਸਤੇ ਕੀ ਕਰਨਾ ਚਾਹੀਦਾ ਤੇ ਸਾਨੂੰ ਜ਼ਰੂਰ ਦੱਸਣਾ ਵਾ ਕਮੈਂਟ ਕਰਕੇ, ਤਾਂ ਕਿ ਅਸੀਂ ਉਹ ਹੱਲ ਕਰੀਏ, ਤਾਂ ਕਿ ਜਿਹੜਾ ਸਾਡਾ ਕਲਰ ਆਣਾ ਨਾ ਖਤਮ ਹੋ ਜਾਏਗਾ। ਤੇ ਰਾਤੀ ਨਾ ਬਾਰਿਸ਼ ਹੋਈ ਆ, ਬਾਰਿਸ਼ ਦੀ ਵਜ੍ਹਾ ਤੋਂ ਹੋਰ ਜਗ੍ਹਾ ਗਿੱਲੀ ਹੋ ਕੇ ਨਾ ਤੇ ਉੱਭਰ ਗਈ ਤੇ ਥਾਂ ਦੇ ਮਿੱਟੀ ਤੇ ਢੇਲੀ। ਮਾਂ ਜੀ, ਕਿਹੜੀ ਚੀਜ਼? ਐਨਕ ਕਿੱਦਾਂ ਦੀ ਹੈ? ਇੱਕ ਤਾਂ ਹੁੰਦੀ ਹੈ ਕੱਚ ਵਾਲੀ, ਇੱਕ ਹੁੰਦੀ ਹੈ ਪਲਾਸਟਿਕ ਦੇ ਕਵਰ ਵਾਲੀ। ਸ਼ੀਸ਼ਾ ਵੀ ਪਲਾਸਟਿਕ ਦਾ ਹੁੰਦਾ। ਅੱਛਾ, ਦੱਸਾ ਸਹੀ ਰੱਖਿਆ ਕਿੱਥੇ? ਉੱਥੇ ਕਿ ਨਹੀਂ ਪਈ ਮੇਰੀ ਮੰਜੀ ਤੇ ਗੱਦੇ ਦੇ ਤੇ ਕੁਛ ਵੀ ਨਹੀਂ ਹੈਗਾ। ਮਾਂ ਜੀ ਨੇ ਨਾ ਆਪਣੀ ਨਜ਼ਰ ਵਾਲੀ ਐਨਕ ਰੱਖੀ ਹੈ ਤੇ ਪਤਾ ਨਹੀਂ ਹੁਣ ਕਿੱਥੇ ਰੱਖ ਦਿੱਤੀ ਹੈ ਤੇ ਭੁੱਲ ਗਿਆ ਤੇ ਹੁਣ ਲੱਭ ਖੱਪ ਕੇ ਕਹਿੰਦੇ ਮੈਨੂੰ ਲੱਭਣ ਨਹੀਂ ਦੀ ਹੈਗੀ। ਰਾਣੀ ਮੈਨੂੰ ਲੱਭ ਦੇ ਇੱਥੇ। ਮੈਂ ਕਿਹਾ ਚੱਲ ਮੈਂ ਲੱਭ ਦਿੰਦੀ। ਇਹੀ ਹੋਣੀ ਹੈ, ਇਹੀ ਚੱਕ ਦੇ, ਆਹੀ ਆ ਕਾਲੀ। ਮਾਂ ਜੀ, ਸਾਰਾ ਹਰਾ ਸਮਾਨ ਕੀ ਹੋਇਆ ਪਿਆ? ਮਾਂ ਤੁਸੀਂ ਵੀ ਹਰੇ ਹੋਏ ਪਏ। उल्टा सही है मिट्टी ਇਹੀ ਐਨਕ ਮਾਂ? ਇਹ ਮਾਂ ਨਜ਼ਰ ਵਾਲੀ ਤੇ ਨਹੀਂ ਹੈਗੀ ਐਨਕ? ਹੈ ਨਜ਼ਰ ਵਾਲੀ?
ਮਾਂ ਇਹ ਦੂਜੀ ਐਨਕ ਹੈ। ਵੈਸੇ ਮੋਟਰਸਾਈਕਲਾਂ ਤੇ ਜਿਹੜੇ ਲੋਕ ਲਾਉਂਦੇ ਨੇ ਉਹ ਐਨਕ ਹੈ। ਅੱਗੇ ਨਜ਼ਰ ਤੁਸੀਂ ਕਹਿੰਦੇ ਹੋ ਘੱਟ, ਤੇ ਇਹਦੇ 'ਚ ਕੀ ਸਵਾਹ ਨਜ਼ਰ ਆਉਣਾ। ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜੀਆਂ ਉੱਤੇ ਕਿੰਨੀਆਂ ਇੱਟਾਂ ਪਈਆਂ ਕੱਦ ਉੱਤੇ ਇੱਟਾਂ ਕਿੰਨੀਆਂ ਪਈਆਂ ਐਨਕ ਜੋ ਤੁਸੀਂ ਲਾਈ ਹੈ, ਦੱਸੋ ਕਿੰਨੀਆਂ ਪਈਆਂ। ਦੋ ਕਿੱਥੇ ਪਈਆਂ? ਇੱਕ ਪਈ ਹੈ। ਇੱਕ ਉਹ ਇਧਰ ਰੋੜਾ ਪਿਆ ਤੇ ਗੇਟ ਪਈ। ਦੀਵਾਰ ਨਾਲ ਕਿਤਨੇ ਬਰਤਨ ਪੈਣ ਦੱਸੋ ਮਾਂ। ਇੱਥੇ ਬੋਗਨ ਲਾਈ ਆਪਾਂ ਬਾਲਟੀਆਂ ਤੋਂ ਹਾਂ। ਬੱਠਲ ਇੱਕ ਦੂਸਰਾ ਕਈ ਕਿੱਥੇ ਪਈ? ਕਈ ਕਿਵੇਂ ਹੁੰਦੇ ਦੱਸੋ ਕਈ ਕਿੱਥੇ ਪਈ ਹੈ ਮਾਂ? ਮਖਾਨ ਉਹ ਦੇਖ ਨਹੀਂ ਪਤਾ ਨਹੀਂ ਕਿੱਥੇ ਗਮਲੇ ਦੇ ਨਾਲ ਨਹੀਂ ਪਈ? ਨਜ਼ਰ ਨਹੀਂ ਆ ਰਹੀ? ਹਾਂ ਕਈ ਪਈਆ ਜਿਹੜਾ ਰੁੱਖ ਸੁੱਕਾ ਖੜਾ। ਰੁੱਖ ਨਹੀਂ, ਉਹ ਪੌਦਾ ਵਾ। ਪੌਦਾ ਕਿ ਜਿਹੜੀ ਸ਼ਾਇਦ ਤੂੰ ਕੀ ਰਗੜੀ ਜਾ ਰਹੀ ਹੈ? ਜਿਹੜੀ ਐਕਸਟਰਾ ਮਿੱਟੀ ਬਾਹਰ ਨੂੰ ਨਿਕਲੀ ਹੈ ਨਾ ਉਹ ਭੁਰ ਲਈ। ਓਏ ਆਪੇ ਬੁਰਸ਼ ਮਾਰਨ ਸੀ ਲੋਹੇ ਦਾ। ਆਪਾਂ ਹੁਣ ਅੱਜ ਕੱਲ੍ਹ ਦੇ ਵਿੱਚ ਨਾ ਖੁੱਡੇ ਦੀ ਛੱਤ ਸ਼ੁਰੂ ਕਰੀਏ। ਕੀ ਹੋਇਆ? ਬੂੰਦਾਬਾਰੀ ਸ਼ੁਰੂ ਹੋ ਗਈ। ਬੂੰਦਾਬਾਰੀ? ਪਹਿਲੇ ਕੀ ਸੱਦੀ ਸੀ? ਬੂੰਦਾਬਾਂਦੀ? ਪਹਿਲੇ ਕੀ ਸੱਦੀ ਸੀ? ਬੂੰਦਾਬਾਂਦੀ। ਬੂੰਦਾਬਾਰੀ ਅੱਛਾ। ਮਾਜਰਾਈ ਅਮਾ ਜੀ ਨੇ ਐਵੇਂ ਕੋਦਾ ਨਹੀਂ ਲਗਾਈ ਹੈ। ਜਦੋਂ ਆਪਾਂ ਮੋਟਰਸਾਈਕਲ ਦੇ ਸਫ਼ਰ ਕਰੀਦਾ ਲਗਾਈ ਦੀ ਨਾ ਵੀ ਮਿੱਟੀ ਉੱਟੀ ਨਾ ਪਵੇ। ਤੇ ਅਮਾ ਜੀ ਕਹਿੰਦੇ ਨਹੀਂ ਇਹ ਨਜ਼ਰ ਦੀ ਐਨਕ ਲਗਾ ਕੇ ਤੇ ਮੋਟਰਸਾਈਕਲ ਐਂ ਸੋਹਣੇ ਹੋ ਗਏ ਟਕਾ ਕੇ ਬੈਠੇ ਹੋਏ। ਤੇ ਅੱਜ ਦੱਸਣਾ ਨਾ ਅਸੀਂ ਹੁਣ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਜਿੱਦਾਂ ਹੀ ਬਾਰਿਸ਼ ਆਏਗੀ ਜਾਂ ਬਾਰਿਸ਼ ਨਾ ਆਈ ਤਾਂ ਫਿਰ ਅਸੀਂ ਨਾ ਛੱਤ ਜਿਹੜੀ ਉਹ ਸਟਾਰਟ ਕਰਦੇ ਹਾਂ ਤੇ ਖੁੱਡਾ ਜਿਹੜਾ ਨਾ ਫਿਰ ਅੰਦਰੋਂ ਪਲਸਤਰ ਵਗੈਰਾ ਕਰਦੇ ਪਾਣੀ ਵਿੱਚ ਬੜਾ ਖਰਾਬ ਹੁੰਦਾ ਖਰਾਬ ਹੋਇਆ। ਅਮਾ ਜੀ ਨੇ ਨਾ ਕਿਹਾ ਕਿ ਘੜਾ ਜਿਹੜਾ ਨਾ ਖਰਾਬ ਹੋ ਰਿਹਾ ਵਾ ਤੇ ਮੈਨੂੰ ਟੈਨਸ਼ਨ ਨਹੀਂ ਪੈ ਗਈ। ਮੈਂ ਜੇ ਦੇਖਿਆ ਤਾਂ ਨਾ ਤੇ ਮੈਂ ਕਿਹਾ ਅਮਾ ਜੀ ਇਹ ਨਿਸ਼ਾਨ ਜਿਹੜੇ ਆ ਨਾ ਇਹ ਵੈਸੇ ਪੈਂਦੇ ਹੁੰਦੇ ਆ ਘੜੇ ਦੇ ਵਿੱਚ ਇੱਦਾਂ ਹੁੰਦੇ ਆ ਖਰਾਬ ਸਹੀ ਹੈ ਲਸਣ ਦੇ ਤਾਂ ਅਮਾ ਜੀ ਇਹ ਚਾਦਰ ਦੀ ਖੇਸ ਮੌਸਮ ਜਿਹੜਾ ਨਾ ਕਾਫੀ ਚੇਂਜ ਹੋ ਗਿਆ ਤੇ ਨਾ ਹੁਣ ਠੰਡ ਬੜੀ ਲੱਗਦੀ ਹੁੰਦੀ ਹੈ ਜਿਵੇਂ ਸਰਦੀਆਂ ਆ ਗਈਆਂ ਵਾ ਤੇ ਕੋਈ ਇੱਕ ਮੇਰੀ ਵੈਸੇ ਵੀ ਤਬੀਅਤ ਵੀ ਖਰਾਬ ਮੌਸਮ ਚੇਂਜ ਹੋਇਆ ਨਾ ਤੇ ਇਸੇ ਮੈਨੂੰ ਠੰਡ ਜੀ ਲੱਗਣ ਦਈ ਸੀ। ਮੈਂ ਕਿਹਾ ਅੰਮਾ ਜੀ ਤੁਸੀਂ ਮੈਨੂੰ ਨਾ ਆਪਣੀ ਦੂਸਰਾ ਜਿਹੜੀ ਚਾਦਰ ਹੈ ਨਾ ਖੇਸ ਇਹ ਮੈਨੂੰ ਦੇ ਦਿਓ ਮੈਂ ਤਾਂ ਕਿ ਉੱਪਰ ਲਪੇਟ ਲਵਾਂ। ਹੁਣ ਤਾਂ ਜਿਹੜਾ ਪੰਖਾ ਵੀ ਨਾ ਉਹ ਵੀ ਨਹੀਂ ਚਲਾਉਂਦੇ ਹੈਗੇ ਕਿਉਂਕਿ ਠੰਡ ਹੀ ਬਹੁਤ ਹੁੰਦੀ ਲੱਗਦੀ ਹੈ ਤੇ ਅੰਮਾ ਜੀ ਵੀ ਨਹੀਂ ਹੁਣ ਪੰਖਾ ਚਲਾ ਦਿੰਦੇ ਕਿਉਂਕਿ ਮੌਸਮ ਚੇਂਜ ਹੋ ਰਿਹਾ ਫਿਰ ਜ਼ਿਆਦਾ ਤਬੀਅਤ ਨਾ ਖਰਾਬ ਹੋ ਜਾਏ। ਪਤਾ ਹੀ ਹੈ ਜਦੋਂ ਮੌਸਮ ਚੇਂਜ ਹੁੰਦਾ ਤਾਂ ਤਬੀਅਤ ਖਰਾਬ ਹੋਣੀ ਸਟਾਰਟ ਹੋ ਜਾਂਦੀ ਹੈ। ਤੇ ਅੱਜ ਦਾ ਵਲੌਗ ਦਾ ਅਸੀਂ ਇੱਥੇ ਐਂਡ ਕਰਾਂਗੇ। ਉਮੀਦ ਕਰਦੀ ਮੇਰੇ ਭੈਣ ਭਾਈਆਂ ਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਏਗਾ। ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾइब करो और अपनी फैमिली शेयर करो। अल्लाह पाक तुहानू खुश रखे, आबाद रखे, अपना और अपनी फैमिली का बहुत ज़्यादा ख्याल रखिए। अल्लाह हाफिज़।